ਤੇ ਆਹ ਜਿਹੜੀ ਛੋਟੀ ਮਸੀਤ ਜਿਹੜੀ ਉਹਨਾਂ ਵਾਲੀ ਆਏ ਬਾਬਾ ਆ ਤੇਰੇ ਵਾਲੀ ਮਸੀਤ ਦਾ ਵਿੱਚ ਆਲੂ ਵੀ ਹੈਗਾ ਵਿੱਚ। ਅੱਛਾ ਵਾਹ 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 ਵਾਹ। ਕਿ ਅਸੀਂ ਇਹ ਉਹ ਮਿੱਟੀ ਹੈ ਜਿਹਦੇ ਤੇ ਮੇਰਾ ਪਿਓ ਟੁਰਦਾ ਹੋਣਾ, ਇਹ ਹੋਵੇ ਜਿਹਦੇ ਤੇ ਮੇਰਾ ਦਾਦਾ ਟੁਰਦਾ ਹੋਣਾ, ਇਹ ਹੋਵੇ ਜਿਹਦੇ ਤੇ ਮੇਰੀ ਫੁੱਫੀਆਂ ਟੁਰਦੀਆਂ ਹੋਣੀਆਂ, ਮੇਰੀ ਮਾਂ ਉੱਥੇ ਫਿਰਦੀ ਹੋਣੀ, ਸਾਡੀ ਮਾਸੀਆਂ ਫਿਰਦੀਆਂ ਹੋਣੀਆਂ। अस्सलाम वालेकुम दोस्तों, मैं औरंगजेब बेग एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਔਰ ਇਸ ਵੇਲੇ ਮੈਂ ਮੌਜੂਦ ਹਾਂ ਦਰਬਾਰ ਸਾਹਿਬ ਕਰਤਾਰਪੁਰ। ਇੱਥੇ ਬੜਾ ਇੱਕ ਖੂਬਸੂਰਤ ਮੁਲਾਕਾਤ ਹੋਈ ਹੈ ਇੱਕ ਮੁਸਲਮਾਨ ਫੈਮਿਲੀ ਦੀ ਔਰ ਇੱਕ ਸਿੱਖ ਫੈਮਿਲੀ ਦੀ। ਸਿੱਖ ਫੈਮਿਲੀ ਚੜ੍ਹਦੇ ਪੰਜਾਬ ਦੇ ਵਿੱਚੋਂ ਉਸ ਮਸਜਿਦ ਦੀ ਮਿੱਟੀ ਲੈ ਕੇ ਆਏ ਨੇ ਜਿਸ ਪਿੰਡ ਦੇ ਵਿੱਚ 1947 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀ ਫੈਮਿਲੀ ਹੈ ਉਹਨਾਂ ਦੇ ਬਜ਼ੁਰਗ ਰਹਿੰਦੇ ਹੁੰਦੇ ਸਨ ਤੇ ਪਾਕਿਸਤਾਨ ਵਾਲੀ ਮੁਸਲਿਮ ਫੈਮਿਲੀ ਨੇ ਆਪਣੇ ਸਿੱਖ ਭਰਾਵਾਂ ਨੂੰ ਭਾਰਤ ਦੇ 'ਚ ਆਖਿਆ ਕਿ ਸਾਨੂੰ ਉਸ ਗਲੀਆਂ ਦੀ ਮਿੱਟੀ ਦਿਆ ਕੇ ਦਿਓ, ਉਸ ਮਸਜਿਦ ਦੀ ਮਿੱਟੀ ਜਿੱਥੇ ਸਾਡੇ ਬਜ਼ੁਰਗ ਸਜਦਾ ਦਿੰਦੇ ਹੁੰਦੇ ਹਨ, ਨਮਾਜ਼ ਪੜ੍ਹਦੇ ਹੁੰਦੇ ਸਨ। ਲਿਹਾਜ਼ਾ ਫਿਰ ਚੜ੍ਹਦੇ ਪੰਜਾਬ ਵੱਲੋਂ ਦੋਸਤ ਭਰਾ ਸਿੱਖ ਸਰਦਾਰ ਆਏ, ਉਹਨਾਂ ਨੇ ਉਹ ਮਿੱਟੀਆਂ ਜਿਹੜੀਆਂ ਨੇ ਗਲੀਆਂ ਦੀਆਂ ਤੇ ਉਸ ਮਸਜਿਦ ਦੀਆਂ ਉਹ ਆਪਣੇ ਮੁਸਲਮਾਨ ਭਰਾਵਾਂ ਨੂੰ ਉਹਨਾਂ ਦੇ ਹਵਾਲੇ ਕੀਤੀਆਂ। ਬੜਾ ਹੀ ਖੂਬਸੂਰਤ ਇੱਕ ਮਾਹੌਲ ਬਣਿਆ ਸੀ ਤੇ ਆਓ ਤੁਹਾਨੂੰ ਸਾਰੀ ਵੀਡੀਓ ਵਿਖਾਉਂਦੇ ਹਾਂ। ਨਾ ਬਾਬਾ ਜੀ ਦਰ ਤੇ ਥੱਲੇ ਹੀ ਚਾਹੀਦਾ ਥੱਲੇ ਬਿਲਕੁਲ ਇਸਪਾਲ ਜੀ ਉਸਨਾ ਬਸ ਠੀਕ ਸਭ ਮਾਸ਼ਾਅੱਲਾ ਵਾਹ ਵਾਹ। ਇਹਨੂੰ ਰੇਸ਼ਮਾ ਤੇ ਇਹਨੂੰ ਇਹ ਬਾਬਾ ਜੀ ਤੁਹਾਡਾ ਵੱਡਾ ਪੁੱਤਰ ਸਾਨੂੰ ਖੱਜਲ ਕਰ ਰਿਹਾ ਜੇ ਨਾ ਬਾਬਾ ਇੱਥੇ ਇਸਪਾਲ ਜੀ ਨੇ ਉਸ ਕੇ ਐਸ ਸਾਈਜ਼ ਦੇ ਇੰਜ ਕਰਕੇ ਬੈਠ ਬਿਲਕੁਲ ਦਰੁਸਤ ਬਿਲਕੁਲ ਠੀਕ ਹੋ ਅੱਗੇ ਕੁੜੀਆਂ ਸੂਰਜ ਆ ਜਾ ਰਿਹਾ, ਸੂਰਜ ਆ ਜਾ ਰਿਹਾ ਅੱਗੇ ਸਰ ਸਾਡਾ ਰਹਿਣ ਸਹਿਣ ਸਾਡਾ ਪਹਿਰਾਵਾ ਪੰਜਾਬੀ। ਵਾਹ ਵਾਹ। ਅੱਜ ਕਿੰਨੇ ਭਰਾ ਤੇ ਕਿੰਨੀਆਂ ਭੈਣਾਂ ਮਿਲੀਆਂ ਨੇ, ਇਹ ਅੱਜ ਖੁਸ਼ੀ ਹੋਈ ਹੈ। ਬਾਬੇ ਦਾ ਮੁੰਡਾ ਵੱਡਾ ਮੈਂ ਪੰਜਾਬੀ ਬੋਲੀ ਬਾਰੇ ਬੋਲ ਕੇ ਤੇ ਫਿਰ ਦੇਸ਼ ਦੀ ਵੰਡ ਬਾਰੇ ਇੱਕ ਗੀਤ। ਜੀ ਬਿਸਮਿਲ੍ਲਾ ਬਿਸਮਿਲ੍ਲਾ। ਮਾਂ ਬੋਲੀ ਲਿਖ ਦੇਵੇ ਸਾਨੂੰ ਲੈ ਕੇ ਵਿੱਚ ਕਲਾਵੇ, ਮਾਂ ਬੋਲੀ ਲਿਖ ਦੇਵੇ ਸਾਨੂੰ ਲੈ ਕੇ ਵਿੱਚ ਕਲਾਵੇ। ਉਸ ਰੱਬੀ ਰੂਹ ਹੈ ਜਿਸ ਨੂੰ ਮਾਂ ਬੋਲੀ ਭੁੱਲ ਜਾਵੇ। ਜੀਓ ਜੀਓ ਆ ਜਾ ਆ ਜਾ ਬਿਸਮਿਲ੍ਲਾ। ਜਿਹੜੀ ਥਾਂ ਬਸ ਕਰ ਅੱਛੇ ਅੱਛੇ ਹੈ ਕਿ ਬੈਂਡ ਜਰਾ ਜੀ ਅਨਪੜ ਜੀ ਬਿਸਮਿਲ੍ਲਾ ਪੰਜ ਸੱਚੂ ਜੀ ਸ਼ਰਮਾ ਇਹ ਮੇਰੇ ਦੇਸ਼ ਪੰਜਾਬ ਦੀਆਂ ਧੀਆਂ ਬਲਕਿ ਸਾਡੀਆਂ ਧੀਆਂ। ਬਿਸਮਿਲ੍ਲਾ ਸਰਦਾਰ ਜੀ ਬਿਸਮਿਲ੍ਲਾ। ਵਾਹ 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 ਦੂਸਰਾ ਬਾਤ ਹੈ ਪਾਣੀ ਪੀਣੇ ਇਹ ਤੁਹਾਡੀ ਆਹ ਇੱਕ ਮਸੀਤ ਦੀ ਮਿੱਟੀ ਹੈ ਜਿਹੜੀ ਵੱਡੀ ਮਸੀਤ ਹੈ ਤੇ ਆਹ ਜਿਹੜੀ ਛੋਟੀ ਮਸੀਤ ਜਿਹੜੀ ਉਹਨਾਂ ਵਾਲੀ ਆਏ ਬਾਬਾ ਆ ਤੇਰੇ ਵਾਲੀ ਮਸੀਤ ਦਾ ਵਿੱਚ ਆਲੂ ਵੀ ਹੈਗਾ ਵਿੱਚ। ਅੱਛਾ ਵਾਹ 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 ਵਾਹ। ਉਹ ਇੱਕ ਭਾਗ ਮੇਰੇ ਇੱਕ ਦੀਵਾ ਲਿਆ ਸੀ ਮੈਂ ਉੱਥੋਂ ਚੱਕ ਕੇ ਮੱਲਾ ਦਾ ਗੱਡੀ 'ਚ ਰਹਿ ਗਿਆ। ਮੈਂ ਤੁਹਾਡੀ ਮਸੀਤ 'ਚੋਂ ਇੱਕ ਦੀਵਾ ਵੀ ਚੱਕ ਕੇ ਲਿਆ। ਮੈਂ ਕੀਤਾ ਇਹ ਤਾਂ ਕੰਮ ਤੂੰ ਕਰਨਾ ਹੀ ਨਹੀਂ। ਲਓ ਜੀ ਇੱਥੇ ਬਾਬਾ ਜੀ ਨਿਰਮਲ ਜੀ ਬਾਜੋ ਆ ਸਾਰੀਆਂ ਧੀਆਂ ਭੈਣਾਂ ਇੱਥੇ ਇਕੱਠੀਆਂ ਹੋਈਆਂ। ਕਿਹੜਾ ਇਲਾਕਾ ਸੀ ਜਿੱਥੇ ਆਪਣਾ ਇਹਨਾਂ ਦੀ ਮਸਜਿਦ ਸੀ? ਬਾਬਾ ਇਹ ਜੀ ਸਾਡਾ- ਬਪਰੌੜ ਹੈ ਪਿੰਡ ਇਹਨਾਂ ਦਾ, ਅੰਬਾਲੇ ਦੇ ਕੋਲ ਬਪਰੌੜ ਪਿੰਡ ਪੈਂਦਾ ਤੇ ਇਹਨਾਂ ਦੇ ਬਜ਼ੁਰਗ ਜਿੱਥੋਂ ਪੁਰਖੇ ਆਏ ਸੀ। ਇਹਨਾਂ ਦਾ 150 ਕਿੱਲੇ ਦਾ ਟੱਕ ਸੀ ਦੋ ਪਰਿਵਾਰਾਂ ਦਾ। ਵਾਹ ਜੀ ਵਾਹ। ਤੇ ਉਹ 150 ਏਕੜ ਹੁਣ ਉਹ ਦੋ ਪਰਿਵਾਰਾਂ ਨੂੰ ਇਧਰੋਂ ਗਏ ਸੀ। ਉਹ ਇੱਥੇ ਗੋਬਿੰਦ ਨਗਰ ਹੈ ਮੇਰੇ ਖਿਆਲ ਇਧਰ ਕੋਈ ਪੈਂਦਾ ਪਿੰਡ ਗੋਬਿੰਦਪੁਰਾ, ਉੱਥੋਂ ਉੱਜੜ ਕੇ ਗਏ ਨੇ, ਉਹਨਾਂ ਨੂੰ ਉਹ ਪੈ ਗਈ ਇਧਰੋਂ ਗਏ ਨੇ। ਤੇ ਤੁਸੀਂ ਕੀ ਲੈ ਕੇ ਆਏ ਹੋ ਆਪਣੇ ਭਰਾਵਾਂ ਲਈ? ਮੈਂ ਤਾਂ ਅਸੀਂ ਬਾਪੂ ਲਈ ਤਾਂ ਇਹਨਾਂ ਦੇ ਘਰਾਂ ਦੋਵਾਂ ਮਸੀਤਾਂ ਦੀ ਮਿੱਟੀ, ਇਹ ਸਾਡੀ ਮਸੀਤਾਂ ਦੀ ਮਿੱਟੀ ਹੈ। ਦੋਵੇਂ ਪਿੰਡ ਦੀਆਂ ਮਸੀਤਾਂ ਨੇ ਜਿਹੜੀਆਂ ਦੋ ਉਹ ਮਸੀਤਾਂ ਵੀਡੀਓ ਇਹਨਾਂ ਨੂੰ ਮੈਂ ਦਿਖਾਤੀ ਸੀ, ਨਾਲ ਇਹਨਾਂ ਨੂੰ ਮਿੱਟੀ ਲੈ ਕੇ ਆਇਆ ਉੱਥੋਂ ਦੀ। ਉਹ ਕੋਈ ਬੰਦਾ ਵਾਲੇ ਥੱਲੇ ਦੇ ਦੀ ਹੁਣ ਤੇ ਇੱਕ ਇਹਨਾਂ ਦੇ ਜਿਹੜੀ ਜ਼ਮੀਨ ਜਿਨ੍ਹਾਂ ਨੂੰ ਇਹਨਾਂ ਵਾਲੀ ਜ਼ਮੀਨ ਅਲਾਟ ਹੋਈ ਹੈ, ਉਹਨਾਂ ਨੇ ਇਹਨਾਂ ਵਾਸਤੇ ਸਰੋਪਾ ਭੇਜਿਆ ਵੀ ਜਾ ਕੇ ਬਾਬਾ ਜੀ ਨੂੰ ਮੇਰੇ ਵੱਲੋਂ ਇੱਕ ਸਰੋਪਾ ਦੇ ਦਿਓ। ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਉਹਨਾਂ ਮੈਨੂੰ ਸਰੋਪਾ ਫੜਾਇਆ, ਕਹਿੰਦੇ ਆ ਜਾ ਕੇ ਉੱਥੇ ਦਿਓ ਵੀ ਸਾਡੇ ਵੱਲੋਂ
ਖੈਰ ਪੁੱਤਰ। ਹਾਂਜੀ ਤੇ ਕਹਿੰਦੇ ਅਰਦਾਸਾਂ ਕਰਨ ਵੀ ਹੁਣ ਅਸੀਂ ਇੱਥੇ ਆ ਗਏ ਆ ਤੇ ਸਾਨੂੰ ਵਫਾ ਕਰੇ ਵਾਹ ਵਾਹ ਵੀ ਵਾਹ। ਇਹ ਹੈ ਉਹਨਾਂ ਦੀ ਸੀ ਤੇ ਸਾਨੂੰ ਮਿਲ ਗਈ ਤੇ ਸਾਨੂੰ ਵਫਾ ਕਰੇ। ਤੁਸੀਂ ਕੀ ਕਹਿਣਾ ਚਾਹੁੰਦੇ ਦੋ ਲਫ਼ਜ਼? ਮੈਂ ਸਿਰਫ ਇਹ ਕਹਾਂਗਾ ਕਿ ਸਾਡੇ ਪੁੱਤਰ ਜਸਪਾਲ ਸਿੰਘ ਨੇ ਰੱਬ ਦਾ ਭਲਾ ਕਰੇ ਦੋਹਾਂ ਜਹਾਨਾਂ 'ਚ, ਤਾਂ ਮੇਰੀ ਇਹਨਾਂ ਧੀਆਂ ਦਾ ਵੀ ਭਲਾ ਕਰੇ। ਇਹਨਾਂ ਮਿਹਨਤ ਕੀਤੀ। ਸਾਡੇ ਪਿਛੋਕੜ ਬਪਰੌਰ ਪਿੰਡ ਜਿਹੜਾ ਅੰਬਾਲੇ ਤੋਂ 10 ਕਿਲੋਮੀਟਰ ਪਿੱਛੇ ਵੇ, ਸਾਡੇ ਪੁਰਖਾਂ ਦਾ ਪਿੰਡ ਹੈ। ਸਾਡੇ ਨਾਨਕੇ ਦਾਦਕੇ ਸਾਰੇ ਇੱਕੋ ਹੀ ਪਿੰਡ 'ਚ ਸਾਨੂੰ। ਉਸ ਬਪਰੌਰ ਪਿੰਡ 'ਚ ਜਾ ਕੇ ਸਾਡੇ ਘਰ ਵਹਾਏ, ਮਸੀਤ ਵਹਾਈ, ਸਾਡਾ ਖੂਹ ਵਹਾਇਆ, ਸਾਡੀ ਜ਼ਮੀਨ ਵਹਾਈ। ਉਸ ਤੋਂ ਬਾਅਦ ਇਹ ਪਵਿੱਤਰ ਧਰਤੀ ਉੱਥੋਂ ਦੀ ਮਿੱਟੀ ਜਿਹੜੀ ਉਸ ਧਰਤੀ ਦੀ ਉਹ ਲੈ ਕੇ ਆਏ ਨੇ। ਸਾਡੇ ਭਾਗ ਜਾਗ ਪਏ ਕਿ ਅਸੀਂ ਇਹ ਉਹ ਮਿੱਟੀ ਹੈ ਜਿਹਦੇ ਤੇ ਮੇਰਾ ਪਿਓ ਟੁਰਦਾ ਹੋਣਾ, ਇਹ ਉਹ ਵੇ ਜਿਹਦੇ ਤੇ ਮੇਰਾ ਦਾਦਾ ਟੁਰਦਾ ਹੋਣਾ, ਇਹ ਉਹ ਵੇ ਜਿਹਦੇ ਤੇ ਮੇਰੀ ਫੁੱਫੀਆਂ ਟੁਰਦੀਆਂ ਹੋਣੀਆਂ, ਮੇਰੀ ਮਾਂ ਉੱਥੇ ਫਿਰਦੀ ਹੋਣੀ, ਸਾਡੀ ਮਾਸੀਆਂ ਫਿਰਦੀਆਂ ਹੋਣੀਆਂ। ਇਸ ਵਾਸਤੇ ਇਹ ਜਿਹੜੀ ਮਿੱਟੀ ਹੈ ਇਹ ਸਾਡੇ ਵਾਸਤੇ ਬੜੀ ਮੁਤਬਰ ਹੈ। ਬਾਬਾ ਜੀ ਜਿਉਂਦੇ ਬਸ ਜਿਉਂਦੇ ਬਸ। ਵਾਹ ਜੀ, ਕੀ ਬਾਤ। ਬਹੁਤ ਵਧੀਆ ਜੀ। ਬਾਬਾ ਜੀ ਇਹ ਸਿਲਸਿਲਾ ਇੱਕ ਮਿੰਟ ਮੈਂ ਪਹਿਲਾਂ ਇਹਨੂੰ ਪੁੱਛ ਲਾਂ ਵੀ ਇਹ ਜਿਹੜੇ ਸਵੇਰ ਦੇ ਨਿਕਲੇ ਤੁਹਾਨੂੰ ਲੱਭਦੇ ਦੋਨੋਂ ਰਲ ਕੇ ਲੱਭਦੇ ਨੇ ਮੈਂ ਤੇ ਨਾਲ ਸੀਗਾ ਉਹ ਤਾਂ ਬਾਜ ਸਵਾਲ ਨਾ ਮਿਲਦਾ ਨਾ ਤੇ ਫਿਰ ਓਏ ਹਾਰ ਕਿਹਦੇ ਕੋਲ ਨੇ? ਗੱਲ ਕਰਨਾ ਜੀ। ਮੇਰਾ ਨਾਮ ਜੀ ਜਸਪਾਲ ਸਿੰਘ ਦਸੂਬੀ ਮੇਰਾ ਤੁਲਕਾ ਹੈ ਤੇ ਮੈਂ ਸੂਫੀ ਸ਼ਾਇਰ ਹਾਂ। ਸੂਫੀ ਸ਼ਾਇਰੀ ਮੇਰਾ ਤੇ ਬਜ਼ੁਰਗ ਸਾਡੇ ਜਿਹੜੇ ਇੱਥੇ 26 ਚੱਕ ਤੋਂ ਗਏ ਨੇ ਸਲਕੋਟ ਕੋਲੋਂ। 26 ਚੱਕ ਕਿੱਥੇ? 26 ਚੱਕ ਇੱਥੋਂ ਗਏ ਨੇ। 26 ਚੱਕ ਤੋਂ ਹੁਣ ਜਾ ਕੇ ਉਹ ਮਰੰਡੇ ਦੇ ਕੋਲ ਬੈਠੇ ਨੇ ਉਧਰ ਇੰਡੀਆ ਜਾ ਕੇ। ਕੀ ਨਾਂ ਸੀ ਉਹਨਾਂ ਦਾ? ਪੂਰਨ ਸਿੰਘ ਸੀ ਸਾਡੇ ਨਾਨਾ ਜੀ ਜਿਹੜੇ ਸੀ। ਨਾਨਕੇ ਮੇਰੇ ਇੱਥੋਂ ਗਏ ਨੇ, ਦਾਦਕੇ ਮੇਰੇ ਉੱਥੋਂ ਹੀ ਨੇ। ਤੇ ਤੁਸੀਂ ਇੱਥੇ ਦੇਖਿਆ ਕਿ ਹੁਣ ਬਜ਼ੁਰਗਾਂ ਲਈ ਕੁਝ ਮਿੱਟੀ ਲੈ ਕੇ ਆਏ ਹੋ, ਗਿਫਟ ਲੈ ਕੇ ਆਏ ਹੋ? ਮੈਂ ਉਹ ਬਜ਼ੁਰਗਾਂ ਦੇ ਉਹ ਬਪਰੌੜ ਤੋਂ ਬਾਬਾ ਹਾਸ਼ਮੀ ਜੀ ਦਾ ਪਿੰਡ ਜਿਹੜਾ ਪੁਰਾਣਾ ਬਪਰੌੜ, ਇਹਨਾਂ ਨੇ ਮੈਨੂੰ ਇੱਕ ਵਾਰ ਫੋਨ ਤੇ ਗੱਲ ਕੀਤੀ। ਮੈਨੂੰ ਕਹਿੰਦੇ ਮੇਰਾ ਉਹ ਪਿੰਡ ਹੈ ਤੇ ਮੈਂ ਉਹ ਸਰ ਤੋਂ 20 ਕਿਲੋਮੀਟਰ ਦੂਰ ਹੈ ਮੇਰੇ ਪਿੰਡ ਤੋਂ, ਅੰਬਾਲੇ ਦੇ ਨੇੜੇ। ਅੰਬਾਲੇ ਤੋਂ 10 ਕਿਲੋਮੀਟਰ ਸਾਡੇ ਵਾਲੇ ਪਾਸੇ ਨੂੰ ਹੈ। ਤੇ ਮੈਂ ਉੱਥੇ ਗਿਆ, ਜਾ ਕੇ ਦੋਵਾਂ ਮਸੀਤਾਂ ਦੀ ਮਿੱਟੀ ਉਹਨਾਂ ਦੀ ਲੈ ਕੇ ਆਇਆ ਜਿਹੜੀਆਂ ਉੱਥੇ ਦੀਆਂ ਅੱਜ ਵੀ ਮਸੀਤਾਂ ਹੈ ਨੇ। ਉੱਥੇ ਮੌਲਵੀ ਹੈ, ਨਮਾਜ਼ ਪੜ੍ਹਦੇ ਨੇ। ਮੈਂ ਦੋਵੇਂ ਮਸੀਤਾਂ ਦੀ ਮਿੱਟੀ ਲੈ ਕੇ ਆਇਆ। ਉਹ ਜਿਹੜੀ ਇਹਨਾਂ ਦੀ ਜ਼ਮੀਨ ਸੀ 150 ਏਕੜ ਜ਼ਮੀਨ ਸੀ ਇਹਨਾਂ ਦੀ ਉੱਥੇ। ਇਹ ਦੋ ਪਰਿਵਾਰ ਸੀ, ਇਹਨਾਂ ਦੇ ਸਹੁਰਿਆਂ, ਨਾਨਕਿਆਂ ਦਾ ਤੇ ਦਾਦਕਿਆਂ ਦਾ। 150 ਏਕੜ ਜਿਹੜੀ ਜ਼ਮੀਨ ਸੀ ਉਹ ਪੂਰੀ ਜ਼ਮੀਨ ਉਹ ਦੋ ਪਰਿਵਾਰਾਂ ਕੋਲ ਹੀ ਇੱਥੋਂ ਗੋਬਿੰਦਗੜ੍ਹ ਤੋਂ ਗੋਬਿੰਦਪੁਰਾ ਇੱਥੇ ਪਿੰਡ ਹੈ ਉਹ ਵੀ ਉਹ ਤੇ ਉੱਥੋਂ ਗਏ ਸੀ ਉੱਥੇ। ਉਹ ਵੀ 26 ਚੱਕ ਦੇ ਨੇੜੇ, 26 ਚੱਕ ਦੇ ਨਾਲ ਹੀ ਗੋਬਿੰਦਪੁਰਾ ਪਿੰਡ ਸੀ। ਉੱਥੋਂ ਗਏ ਸੀ ਤੇ ਉਹਨਾਂ ਨੂੰ ਉਹ ਦੋਵੇਂ ਪਰਿਵਾਰਾਂ ਨੂੰ ਉੱਥੇ ਪੈ ਗਏ। ਉਹ ਆਪਸ ਮਾਸੀ ਦੇ ਭਰਾ ਨੇ, ਮਤਲਬ ਬਸ ਦੋਵੇਂ ਤਾਇਆ ਚਾਚੇ ਵੀ ਨੇ ਤੇ ਦੋਵੇਂ ਮਾਵਾਂ ਵੀ ਭੈਣਾਂ ਨੇ। ਤੇ ਉਹਨਾਂ ਦੋਵਾਂ ਪਰਿਵਾਰਾਂ ਨੂੰ ਪੈ ਗਈ। ਉਹ ਲੰਬੜਦਾਰ ਨੇ, ਇਹਨਾਂ ਦੀ ਜਿਹੜੀ ਪੱਟੀ ਸੀ ਉਸ ਪੱਟੀ ਦੇ ਲੰਬੜਦਾਰ ਅੱਜ ਉਹੀ ਨੇ ਜਿਨ੍ਹਾਂ ਨੂੰ ਇਹਨਾਂ ਦੀ ਜ਼ਮੀਨ ਪਈ ਹੈ। ਵਾਹ ਜੀ ਵਾਹ, ਸਹੀ ਹੋ ਗਿਆ। ਤੇ ਕਿਹਦਾ ਲੱਗਾ ਅੱਜ ਇੱਥੇ ਤੁਸੀਂ ਆ ਕੇ? ਲੱਗਦਾ ਕਿ ਤੁਸੀਂ ਕਿਸੇ ਹੋਰ ਖਿੱਤੇ ਚ ਆਏ ਹੋ? ਸਾਨੂੰ ਤਾਂ ਲੱਗਦਾ ਕਿ ਅਸੀਂ ਆਪਣੇ ਘਰ ਆ ਗਏ ਹਾਂ। ਇਹ ਦੋਵੇਂ ਪਾਸੇ ਉਹੀ ਸਾਡਾ DNA ਇੱਕ। ਮੈਂ ਫਿਰ ਤੁਹਾਨੂੰ ਗੱਲ ਕਹਿ ਰਿਹਾ ਕਿ ਸਾਡੀ ਮਿੱਟੀ ਇੱਕ, ਸਾਡਾ DNA ਇੱਕ, ਸਾਡੀਆਂ ਆਦਤਾਂ ਇੱਕ, ਸਾਡਾ ਪਹਿਰਾਵਾ ਇੱਕ। ਹਾਂਜੀ, ਸਾਡਾ ਸਭ ਕੁਝ ਇੱਕ ਹੈ। ਇਹ ਤਾਂ ਸਾਨੂੰ ਧਰਮਾਂ ਦੀ ਵੰਡ ਪਾ ਕੇ ਸਾਡੇ ਅੰਦਰ ਐਸੀ ਅੱਗ ਵਾਲੀ ਗਈ ਕਿ ਅਸੀਂ ਅੰਨੇ ਹੋ ਗਏ ਤੇ ਉਦੋਂ ਅਸੀਂ ਗਲਤੀਆਂ ਕਰ ਬੈਠੇ। ਪਰ ਅੱਜ ਵੀ ਮਤਲਬ ਪੰਜਾਬੀ ਜਿਹੜਾ ਉਹ ਜਿੱਥੇ ਮਰਜ਼ੀ ਦੁਨੀਆ 'ਚ ਬੈਠਾ ਹੈ। ਅੱਜ ਮੈਂ ਕੈਨੇਡਾ 'ਚ ਹਾਂ ਆਪਣੇ ਬੱਚਿਆਂ ਨਾਲ। ਉੱਥੇ ਜਿਹੜਾ ਪਾਕਿਸਤਾਨ, ਜਿਹੜਾ ਪੰਜਾਬ ਤੋਂ ਗਿਆ, ਭਾਵੇਂ ਉਹ ਪਾਕਿਸਤਾਨ ਤੋਂ ਗਿਆ ਤੇ ਭਾਵੇਂ ਇੰਡੀਆ ਤੋਂ ਗਿਆ, ਜਿਹੜਾ ਪੰਜਾਬੀ ਹੈ ਅਸੀਂ ਸਾਰੇ ਉੱਥੇ ਵੀ ਉਦਾਂ ਹੀ ਮਿਲਦੇ ਜਿੱਦਾਂ ਇੱਥੇ। ਤੁਸੀਂ ਆਪਣੀ ਨਵੀਂ ਨਸਲ ਨੂੰ ਕੀ ਦੱਸਦੇ ਹੋ? ਕਦੀ ਮੁਹੱਬਤ, ਮੈਂ ਕਹਿੰਦਾ ਵੀ ਇਹ ਕਿਤੇ ਐਦਾਂ ਨਾ ਹੋਵੇ ਕਿ ਸਾਡੀ ਨਸਲ ਦੇ ਨਾਲ ਜਿਨ੍ਹਾਂ ਨੇ ਬਜ਼ੁਰਗਾਂ ਨੂੰ ਰੋਂਦੇ ਦੇਖਿਆ ਉਹਨਾਂ ਦੇ ਨਾਲ ਇਹ ਕਹਾਣੀ ਖਤਮ ਹੋ ਜੇ। ਜੇ ਸਾਡੇ ਅੰਦਰ ਇਹ ਜਿਹੜੀ ਮਿਲਣ ਦੀ ਤਾਂਘ ਜਗਦੀ ਰਹੂਗੀ ਤਾਂ ਵਾਹਿਗੁਰੂ ਖੈਰ ਕਰੇ, ਅੱਲਾ ਖੈਰ ਕਰੇ ਕਿ ਇੱਕ ਦਿਨ ਦੋਵੇਂ ਪੰਜਾਬ ਇੱਕ ਹੋ ਕੇ ਇਕੱਠੇ ਵਿਚਰਨ, ਅਸੀਂ ਇੱਕ ਦੂਜੇ ਕੋਲ ਆ ਜਾ ਸਕੀਏ, ਅਸੀਂ ਇੱਕ ਦੂਜੇ ਨਾਲ ਵਰਤ ਸਕੀਏ। ਆ ਜਿਹੜਾ ਖੂਨ ਸਾਡਾ ਅਲੱਗ-ਅਲੱਗ ਵੰਡਿਆ ਪਿਆ, ਇਹ ਜਿਹੜੇ ਦਰਿਆ ਸਾਡੇ ਵੰਡੇ ਪਏ ਨੇ, ਅਸੀਂ ਘੱਟੋ ਘੱਟ ਇੱਕ ਹੋ ਜਾਈਏ, ਇਕੱਠੇ ਅੱਜ ਮਿਲ ਤਾਂ ਸਕੀਏ। ਇਹਨਾਂ ਨੂੰ ਸਰਕਾਰਾਂ ਮੁਬਾਰਕ, ਅਸੀਂ ਕੁਝ ਨਿਜ਼ਾਮ ਤੋਂ ਕੁਝ ਲੈਣਾ ਦੇਣਾ ਨਹੀਂ ਹੈ। ਅਸੀਂ ਕਹਿੰਦੇ ਵੀ ਆਪਣਾ ਜਿਵੇਂ ਮਰਜ਼ੀ ਕਰ, ਸਾਨੂੰ ਕਿਸੇ ਤੋਂ ਕੁਝ ਲੈਣਾ ਦੇਣਾ ਨਹੀਂ। ਘੱਟੋ ਘੱਟ ਪੰਜਾਬ ਦੋਵੇਂ ਇਕੱਠੇ ਹੋ ਕੇ ਰਹੇ, ਦੋਵੇਂ ਪੰਜਾਬਾਂ ਦੀ ਮਿੱਟੀ ਘੱਟੋ ਘੱਟ ਇੱਕ ਹੋ ਜੇ। ਤੇ ਜਿਹੜੇ ਅੱਜ ਵੀ ਕੁਝ ਐਸੇ ਅਨਾਸਰ ਨੇ ਜਿਹੜੇ ਦੋਵਾਂ ਮੁਲਕਾਂ ਦੇ ਜਿਹੜੇ ਕਿ ਆਪਸ ਵਿੱਚ ਸ਼ੈਤਾਨੀਆਂ ਕਰਦੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਦੇ ਆਪਣੇ ਮੈਸੇਜ ਨੇ, ਉਹ ਕਦੇ ਕਾਮਯਾਬ ਨਹੀਂ ਹੋਣੇ। ਕਾਮਯਾਬ ਨਹੀਂ ਹੋਣੇ। ਅਸੀਂ ਮਰਨਾ ਜਾਣਦੇ ਹਾਂ, ਬਸ ਮੈਂ ਇੱਕ ਗੱਲ ਜਾਣਦਾ, ਉਹ ਸਾਰਾ ਇਲਾਜ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ। ਅਸੀਂ ਮਰਨਾ ਜਾਣਦੇ। ਉਹ ਕਹਿੰਦਾ ਜੇ ਕੋਈ ਨਵੀਂ ਉਹ ਕਰਨਾ ਹੈ ਤੇ ਉਹਦੇ ਵਾਸਤੇ ਕੁਰਬਾਨੀ ਤਾਂ ਦੇਣੀ ਪੈਣੀ ਹੈ, ਤੇ ਅਸੀਂ ਕੁਰਬਾਨੀਆਂ ਦੇਣੀਆਂ ਜਾਣਦੇ, ਸਾਡੇ ਖੂਨ 'ਚ ਹੈ। ਅਸੀਂ ਕਰ ਲਾਂਗੇ, ਜੋ ਮੌਕਾ ਆਏਗਾ ਅਸੀਂ ਨਜਿੱਠਾਂਗੇ। ਹੁਣ ਇੱਕ ਸ਼ੇਰ ਸੁਣਾ ਦਿਓ, ਕੋਈ ਆਪਣਾ ਪਸੰਦੀਦਾ ਛੋਟਾ ਜਿਹਾ ਕਥਾ ਸੁਣਾ ਦਿਓ।
ਮੈਂ ਤਾਂ ਕਹਿਣਾ ਕਿ ਸਾਡਾ ਹੁਣ ਹਾਲਤ ਇਹ ਹੋ ਗਈ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਤੇਰੇ ਹੁਣ ਹੋਣ ਦੀ ਨਾ ਹੋਣ ਦੀ ਪਰਵਾਹ ਹੀ ਕਿਸ ਨੂੰ ਹੈ, ਤੇਰੇ ਹੁਣ ਹੱਸਣ ਦੀ ਜਾਂ ਰੋਣ ਦੀ ਪਰਵਾਹ ਹੀ ਕਿਸ ਨੂੰ ਹੈ। ਇਹ ਆ ਵੱਡਾ ਮੁੰਡਾ ਮੇਰਾ, ਇੱਕ ਇੱਥੇ ਵੱਡੀ ਧੀ ਖਲੋਤੀ ਆ, ਠੀਕ ਹੈ, ਬਾਕੀ ਆ ਸਾਰੀਆਂ ਮੇਰੀਆਂ ਧੀਆਂ ਨੇ, ਆ ਭੈਣ ਹੈ ਮੇਰੀ। ਇਹ ਮੇਰਾ ਇੱਕ ਪਰਿਵਾਰ ਹੈ, ਮੇਰੀ ਇੱਕ ਫੈਮਿਲੀ ਹੈ। ਇਹ ਫੈਮਿਲੀ ਆਈ ਹੈ ਉਧਰੋਂ, ਮੇਰੇ ਧੀਆਂ ਪੁੱਤਰ ਪਰਲੇ ਪਰ ਰਾਵੀਓਂ ਪਰਿਓਂ ਆਏ ਨੇ ਤੇ ਕੁਝ ਰਾਵੀਓਂ ਇਧਰੋਂ ਆਏ ਨੇ, ਰਲ ਮਿਲ ਕੇ ਤੇ ਅਸੀਂ ਇਹ ਬਣਾਉਂਦੇ। ਯਾਨੀ ਤੁਸੀਂ ਕਹਿੰਦੇ ਕਿ ਪੰਜਾਬੀਆਂ ਲਈ ਬਾਰਡਰ ਸ਼ਾਰਡਰ ਕੋਈ ਚੀਜ਼ ਨਹੀਂ ਹੈ, ਪੰਜਾਬੀ ਪੰਜਾਬੀ ਨੇ। ਮੈਂ ਬੇਟਾ ਇੱਕ ਅਰਜ਼ ਕਰਦਾ ਚੱਲਾਂ, ਮੇਰੀ ਗੱਲ ਇਹਦੇ ਨਾਲੋਂ ਵੱਡੀ ਹੈ। ਪੂਰੀ ਕਾਇਨਾਤ 'ਚ ਜਿੱਥੇ ਕਿਸੇ ਮੇਰੀ ਇੱਕ ਧੀ ਪੰਜਾਬਣ ਨੇ, ਮੇਰੇ ਪੁੱਤਰ ਪੰਜਾਬੀ ਨੇ, ਜਿਸ ਧਰਤੀ ਤੇ ਪੈਰ ਰੱਖ ਦਿੱਤਾ, ਮੈਂ ਉਹ ਧਰਤੀ ਨੂੰ ਵੀ ਪੰਜਾਬ ਸਮਝਦਾ। ਜਿੱਥੇ ਦੁਨੀਆ 'ਚ ਜਿੱਥੇ ਵੀ ਇੱਕ ਧੀ ਦੇ ਪੈਰ ਥੱਲੇ ਜਿਹੜੀ ਧਰਤੀ ਆ ਗਈ ਹੈ, ਮੇਰੇ ਪੁੱਤਰ ਦੇ ਪੈਰ ਥੱਲੇ ਪੂਰੀ ਦੁਨੀਆ 'ਚ ਧਰਤੀ ਆ ਗਈ, ਉਹ ਪੰਜਾਬ ਦਾ ਹਿੱਸਾ, ਉਹ ਸਾਰਾ ਪੰਜਾਬ ਹੈ। ਹਾਂਜੀ, ਅਸੀਂ ਉਹਨੂੰ ਪੰਜਾਬੀ ਸਮਝਦੇ ਆ ਤੇ ਉਹ ਇਸ ਵਾਸਤੇ ਸਮਝਦੇ ਆ। ਆਸਾਨੀਆਂ ਹੋਣੀਆਂ ਚਾਹੀਦੀਆਂ ਕਾਹਦੀਆਂ? ਕਿ ਪੰਜਾਬੀ ਇੱਕ ਦੂਸਰੇ ਨਾਲ ਜਦੋਂ ਦਿਲ ਕਰੇ ਉਦੋਂ ਮਿਲਣ। ਪਹਿਲੀ ਤਾਂ ਗੱਲ ਇਹ ਵੀ ਬੇਟਾ, ਆਸਾਨੀਆਂ ਦਿੰਦਾ ਕੌਣ? ਆਸਾਨੀਆਂ ਲੈ ਪੈਂਦੀਆਂ, ਇਹਦੇ ਵਾਸਤੇ ਪੁੱਤਰ ਕੁਰਬਾਨੀਆਂ ਦੇਣੀਆਂ ਪੈਂਦੀਆਂ, ਆਸਾਨੀਆਂ ਵਾਸਤੇ ਕੁਰਬਾਨੀਆਂ ਚਾਹੀਦੀਆਂ। ਲਹਿੰਦਾ ਪੰਜਾਬ ਜਾਂ ਚੜ੍ਹਦੇ ਪੰਜਾਬ, ਦਿਲ ਸਾਰਿਆਂ ਦੇ ਇੱਕੋ ਜਿਹੇ ਨੇ, ਇੱਕੋ ਜਿਹੇ ਜੁੜੇ ਹੋਏ ਆ। ਅਸੀਂ ਪੰਜਾਬ ਇੱਕੋ ਹੀ ਹੈ, ਪੰਜਾਬੀ ਇੱਕੋ ਹੀ ਹੈ, ਬਸ। ਸਾਰਿਆਂ ਨਾਲੋਂ ਵੱਡੀ ਗੱਲ ਇਹ ਵੇ, ਸਾਡਾ ਸਾਰਿਆਂ ਦਾ ਡੀਐਨਏ ਇੱਕ ਹੈ। ਸਮਝ ਆਈ ਗੱਲ? ਸਾਡਾ ਪੰਜਾਬੀਆਂ ਸਾਰਿਆਂ ਦਾ ਡੀਐਨਏ ਇੱਕ ਹੈ। ਸਾਡਾ ਨਾ ਈਰਾਨ ਨਾਲ ਡੀਐਨਏ ਮਿਲਦਾ ਤੇ ਨਾ ਸਾਊਦੀ ਅਰਬ ਨਾਲ ਮਿਲਦਾ। ਮਾਸ਼ਾਅੱਲਾ। ਇਹ ਤੁਹਾਨੂੰ ਦੱਸਿਆ ਨਹੀਂ, ਮੈਂ ਲੈ ਕੇ ਆਇਆ। ਅੱਛਾ ਲਕਾ ਕੇ ਲਿਆਇਆ ਪੁੱਤ ਮੇਰਾ ਸਾਰੇ। ਇਹ ਆ ਤੁਹਾਡਾ ਵਾਹ ਵਾਹ ਭਾਈ ਵਾਹ। ਤੇ ਉਹ ਬਨਾਰਸੀ ਬਨਾਰਸੀ ਕਿੱਥੇ ਗਿਆ ਭਾਈ? ਸ਼ਹਿਨਸ਼ਾਹ। ਇਹ ਐਕਸਟਰਾ ਜਾ ਐਕਚੁਅਲੀ ਆਉਣੇ ਹਲੋ ਤੇ ਇੱਕ ਭਰਾ ਵਾਸਤੇ ਆਪਣੇ ਵਾਸਤੇ ਕਿੱਧਰ ਬਾਟਾ ਪਿੱਛੇ ਖਲੋਤਾ। WhatsApp ਤੇ ਆਜੋ ਇਹ ਆਓ ਯਾਰ, ਆਰਫ ਨੂੰ ਮਿਲ ਗਈ ਏ। ਇੱਕ ਮਿੰਟ ਬਨਾਰਸੀ ਦਾ ਕੰਮ ਹੋ ਗਿਆ। बनारसी की क्या बात है, बड़ा नसीबा है बस। ਦਿਓ ਉਹਨੇ ਨਹੀਂ, ਪਿੱਛੇ ਹੀ ਚੰਗਾ, ਇਹ ਐਕਸਟਰਾ ਬਾਕੀ ਪਿੱਛੇ ਹੀ ਚੰਗੇ ਨੇ, ਅੱਗੇ ਆਏ ਬਹੁਤ ਨੁਕਸਾਨ ਕਰਨ।